ਕਸ਼ਮੀਰ ਦੇ ਮਾਮਲੇ ਦੇ ਉੱਤੇ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਸਾਰੇ ਬਿਆਨਾਂ ਨੂੰ ਰੱਦ ਕਰਨੇ ਆ ਪਾਕਿਸਤਾਨੀ ਫਾਰਨ ਆਫਿਸ ਦਾ ਬਿਆਨ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਨੂੰ ਗੱਲਬਾਤ ਦੀ ਮੇਜ਼ ਦੇ ਉੱਤੇ ਲੈ ਕੇ ਆਣ। ਬਿਲਾਵਲ ਜ਼ਰਦਾਰੀ ਦਾ ਬਿਆਨ। ਸੀਟੀਡੀ ਪੰਜਾਬ ਨੇ ਕਾਰਵਾਈ ਕਰਕੇ ਰਾਹ ਦੇ ਵਾਸਤੇ ਕੰਮ ਕਰਨ ਵਾਲੇ 3 ਬੰਦਿਆਂ ਨੂੰ ਪੰਜਾਬ ਤੋਂ ਗ੍ਰਿਫਤਾਰ ਕਰ ਲਿਆ। ਚੇਅਰਮੈਨ ਸੈਨੇਟ ਤੇ ਸਪੀਕਰ ਨੈਸ਼ਨਲ ਅਸੈਂਬਲੀ ਦੀ ਤਨਖਾਹ 'ਚ 600% ਵਾਧਾ ਕਰ ਦਿੱਤਾ ਗਿਆ। ਪੰਜਾਬ 'ਚ ਵੈਪਿੰਗ ਦੇ ਉੱਤੇ ਪਾਬੰਦੀ, ਪੁਲਿਸ ਵੱਲੋਂ ਛਾਪੇ ਤੇ ਸੁਣਿਆ ਜੇ ਕਿ ਅਮਰੀਕਾ 'ਚ ਅੱਜ ਗੁਜ਼ਰ ਗਈ ਤੇ ਪਾਕਿਸਤਾਨ 'ਚ ਵੱਡੀ ਈਦ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 6 ਜੂਨ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 7 ਜੂਨ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ 'ਚ ਜਿੰਨੇ ਲੋਕ ਸਾਨੂੰ ਦੇਖ ਔਰ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਵੱਡੀ ਈਦ ਦਾ ਤਿਉਹਾਰ ਮੁਬਾਰਕ। ਅਮਰੀਕਾ ਦੇ ਵਿੱਚ ਅੱਜ ਵੱਡੀ ਈਦ ਦਾ ਤਿਉਹਾਰ ਮਨਾਇਆ ਗਿਆ, ਜਦਕਿ ਅਮਰੀਕਾ ਦੇ ਨਾਲ-ਨਾਲ ਸਾਊਦੀ ਅਰਬ ਔਰ ਗਲਫ ਦੇ ਮੁਲਕਾਂ ਸਮੇਤ ਯੂਰਪ, ਆਸਟ੍ਰੇਲੀਆ ਔਰ ਕੈਨੇਡਾ 'ਚ ਵੀ ਅੱਜ ਵੱਡੀ ਈਦ ਦਾ ਤਿਉਹਾਰ ਸੀਗਾ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜਿਹੜੀਆਂ ਕਿ ਪਿਛਲੇ 24 ਘੰਟੇ ਦੀਆਂ ਵੱਡੀਆਂ ਖਬਰਾਂ ਹੁੰਦੀਆਂ ਨੇ, ਉਹ ਅਸੀਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਸ ਵੇਲੇ ਲੈ ਕੇ ਹਾਜ਼ਰ ਹੋਨੇ ਆ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 4087227698। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਵੱਲ ਚੱਲਨੇ, ਪਰ ਉਸ ਤੋਂ ਪਹਿਲੇ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜ਼ਰੂਰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਪੇਸ਼ ਨੇ। ਪਾਕਿਸਤਾਨੀ ਫਾਰਨ ਆਫਿਸ ਨੇ ਆਪਣੇ ਤਾਜ਼ਾ ਬਿਆਨ ਦੇ ਵਿੱਚ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਦੇ ਉਸ ਬਿਆਨ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਕਿ ਪਹਿਲਗਾਮ ਦੇ ਵਿੱਚ ਹੋਣ ਵਾਲੇ ਹਮਲੇ ਔਰ ਉੱਥੋਂ ਦੀਆਂ 26 ਹਲਾਕਤਾਂ ਦੇ ਮਗਰ ਪਾਕਿਸਤਾਨ ਦਾ ਹੱਥ ਹੈ। ਪਾਕਿਸਤਾਨੀ ਫਾਰਨ ਆਫਿਸ ਨੇ ਆਖਿਆ ਕਿ ਇਹ ਬਿਆਨ ਕਸ਼ਮੀਰ 'ਚ ਜਾ ਕੇ ਰੇਲ ਦਾ ਇਫਤਤਾਹ ਕਰਦਿਆਂ ਹੋਇਆਂ ਨਰਿੰਦਰ ਮੋਦੀ ਹੋਣਾ ਨੇ ਸਿਰਫ ਇਸ ਨਜ਼ਰੀਏ ਦੇ ਤਹਿਤ ਦਿੱਤੇ ਕਿ ਦੁਨੀਆ ਨੂੰ ਕਸ਼ਮੀਰ ਦੇ ਵਿੱਚ ਭਾਰਤ ਵੱਲੋਂ ਕੀਤੇ ਜਾ ਰਹੇ ਜ਼ੁਲਮ ਨੇ ਜਿਹੜੇ ਉਹਨਾਂ ਤੋਂ ਉਹਨਾਂ ਦੀ ਤਵੱਜੋ ਹਟਾਈ ਜਾ ਸਕੇ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਅੱਜ ਵੀ ਮੰਗ ਕਰਦਾ ਹੈ ਕਿ 1948 ਦੇ ਵਿੱਚ ਭਾਰਤ ਜਿਹੜਾ ਮੁਕੱਦਮਾ UNO 'ਚ ਲੈ ਕੇ ਗਿਆ, ਇਸ ਮੁਕੱਦਮੇ ਨੂੰ UNO ਦੀ ਰੈਜ਼ੋਲੂਸ਼ਨ ਦੇ ਮੁਤਾਬਕ ਹੀ ਨਿਬੇੜਿਆ ਜਾਏ। ਭਾਰਤੀ ਪ੍ਰਾਈਮ ਮਿਨਿਸਟਰ ਦੇ ਸਾਰੇ ਬਿਆਨਾਂ ਨੂੰ ਰੱਦ ਕਰਨੇ ਹੈ ਕਿ ਪਹਿਲਗਾਮ ਹਮਲੇ ਦੇ ਮਗਰ ਪਾਕਿਸਤਾਨ ਦਾ ਹੱਥ ਹੈ। ਉਹਨਾਂ ਨੇ ਆਖਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਇਹ ਆਖਿਆ ਕਿ ਅਸੀਂ ਹਰ ਕਿਸਮ ਦੀ ਪਹੁੰਚਣ 'ਚ ਤਾਵੁਨ ਕਰਨੇ ਆ, ਪਰ ਉਲਟਾ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰਤਾ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਸ਼ਫਕਤ ਅਲੀ ਖਾਨ ਹੋਣਾ ਦਾ ਆਖਣਾ ਸੀਗਾ ਕਿ ਅਸੀਂ ਅੱਜ ਵੀ ਕਹਿੰਦੇ ਆ ਕਿ ਨਰਿੰਦਰ ਮੋਦੀ ਕੋਈ ਇੱਕ ਪੱਕਾ ਡਿੱਠਾ ਜਿਹੜਾ ਸਬੂਤ ਹੈ ਉਹ ਲੈ ਕੇ ਸਾਹਮਣੇ ਆਏ ਔਰ ਫਿਰ ਪਾਕਿਸਤਾਨ ਤੇ ਇਲਜ਼ਾਮ ਲਾਏ। ਹਕੀਕਤ ਇਹ ਹੈ ਕਿ ਪਾਕਿਸਤਾਨ ਤੇ ਲਾਏ ਗਏ ਇਲਜ਼ਾਮ ਨੇ ਜਿਹੜੇ ਉਹਨਾਂ ਦੇ ਵਿੱਚੋਂ ਕੋਈ ਵੀ ਜੈਨੂਇਨ ਪ੍ਰੂਫ ਨਰਿੰਦਰ ਮੋਦੀ ਔਰ ਭਾਰਤੀ ਸਰਕਾਰ ਅੱਜ ਤੱਕ ਦੁਨੀਆ ਦੇ ਸਾਹਮਣੇ ਰੱਖ ਹੀ ਨਹੀਂ ਸਕੀ। ਤੇ ਜੇ ਉਹ ਸਮਝਦੇ ਨੇ ਕਿ ਅਤਗਰਦੀ ਨੂੰ ਉਹ ਇੱਕ ਵਜ੍ਹਾ ਬਣਾ ਕੇ ਪਾਕਿਸਤਾਨ ਦੇ ਉੱਤੇ ਚੜ੍ਹਾਈ ਕਰਨਗੇ ਤੇ ਪਾਕਿਸਤਾਨ ਵੀ ਆਪਣਾ ਦਿਫਾ ਕਰਨਾ ਜਾਣਦਾ ਹੈ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਦਾ ਆਖਣਾ ਸੀਗਾ ਕਿ ਨਰਿੰਦਰ ਮੋਦੀ ਹੋਣੇ ਆਪਣੇ ਕਬਜ਼ੇ 'ਚ ਆਏ ਕਸ਼ਮੀਰ ਦੇ ਅੰਦਰ ਜਿਹੜੇ ਤਰੱਕੀਆਤੀ ਕੰਮਾਂ ਦੇ ਦਾਅਵੇ ਕਰ ਰਹੇ ਨੇ ਉਹਨਾਂ ਦਾ ਹਕੀਕਤ ਨਾਲ ਕੋਈ ਲੈਣਾ ਦੇਣਾ ਨਹੀਂ। ਅਸਲ ਗੱਲ ਤੇ ਇਹ ਹੈ ਕਿ ਉਹ ਉੱਥੋਂ ਦੇ ਵਾਸੀ ਕਸ਼ਮੀਰੀਆਂ ਦੇ ਨਾਲ ਧੱਕਾ ਕਰ ਰਹੇ ਨੇ ਔਰ ਜ਼ੋਰ ਧੱਕੇ ਦੇ ਨਾਲ ਉੱਥੇ ਸਾਰੇ ਕਾਨੂੰਨ ਨੇ ਜਿਹੜੇ ਉਹ ਬਦਲ ਰਹੇ ਨੇ ਔਰ ਹੌਲੀ-ਹੌਲੀ ਕਸ਼ਮੀਰੀਆਂ ਦੀ ਗਿਣਤੀ ਉੱਥੇ ਘਟ ਕਰ ਰਹੇ ਨੇ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਅੱਜ ਵੀ ਮੰਗ ਕਰਦਾ ਹੈ ਕਿ UNO ਨੇ 1948 ਦੇ ਵਿੱਚ ਜਿਹੜਾ ਇੱਕ ਐਕਸ਼ਨ ਲਿਆ ਸੀਗਾ ਉਹਦੇ ਮੁਤਾਬਕ ਆਪਣੇ ਮਤਿਆਂ ਤੇ ਅਮਲ ਕਰਵਾਏ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਚਾਹੀਦਾ ਹੈ ਕਿ ਨਰਿੰਦਰ ਮੋਦੀ ਹੋਣਾ ਨੂੰ ਗੱਲਬਾਤ ਦੀ ਟੇਬਲ ਤੇ ਲੈ ਕੇ ਆਉਣ। ਇਹ ਆਖਣਾ ਹੈ ਪਾਕਿਸਤਾਨ ਤੋਂ ਕਿ 10 ਬੰਦਿਆਂ ਦੇ ਜੱਥੇ ਦੇ ਪ੍ਰਧਾਨ ਬਿਲਾਵਲ ਜ਼ਰਦਾਰੀ ਹੋਣਾ ਦਾ, ਜਿਨ੍ਹਾਂ ਨੇ ਆਖਿਆ ਹੈ ਕਿ ਇਸ ਵੇਲੇ ਅਮਰੀਕਾ ਦੇ ਆਖਣ ਤੋਂ ਬਾਅਦ ਵੀ ਭਾਰਤ ਗੱਲਬਾਤ ਤੋਂ ਪੂਰਾ ਮੁੱਕਰ ਚੁੱਕਿਆ ਹੈ। ਇਹ ਗੱਲ ਹਕੀਕਤ ਹੈ ਕਿ ਪਾਕਿਸਤਾਨ ਔਰ ਭਾਰਤ ਵਿਚਕਾਰ ਛਿੜੀ ਇਹ ਪਿਛਲੀ ਲੜਾਈ ਹੈ ਜਿਹੜੀ ਇਹ ਪਾਕਿਸਤਾਨ ਔਰ ਭਾਰਤ ਨੂੰ ਰੁਕਵਾਉਣ ਦੇ ਵਿੱਚ ਡੋਨਲਡ ਟਰੰਪ ਹੋਣਾ ਨੇ ਕਿਰਦਾਰ ਨਿਭਾਇਆ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਗੱਲਬਾਤ ਤੋਂ ਨਹੀਂ ਨੱਸਣ ਡਿਆ, ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ, ਪਰ ਨਾਲ ਹੀ ਅਸੀਂ ਡੋਨਲਡ ਟਰੰਪ ਹੋਣਾ ਤੋਂ ਮੰਗ ਕਰਨੇ ਆ ਕਿ ਉਹ ਗੱਲਬਾਤ ਦੀ ਮੇਜ਼ ਦੇ ਉੱਤੇ ਨਰਿੰਦਰ ਮੋਦੀ ਹੋਣਾ ਨੂੰ ਲੈ ਕੇ ਆਉਣ। ਬਿਲਾਵਲ ਜ਼ਰਦਾਰੀ ਹੋਣਾ ਦਾ ਆਖਣਾ ਹੈ ਸੀਗਾ ਕਿ ਅਤਗਰਦੀ ਤੇ ਹੀ ਨਹੀਂ, ਅਸੀਂ ਕਸ਼ਮੀਰ ਦੇ ਮਾਮਲੇ ਦੇ ਉੱਤੇ ਵੀ ਗੱਲ ਕਰਨਾ ਚਾਹੁੰਦੇ ਹਾਂ ਤਾਂ ਜੇ ਆਉਣ ਵਾਲੇ ਵੇਲੇ ਦੇ ਵਿੱਚ ਦੋਵੇਂ ਮੁਲਕਾਂ ਦੀ ਲੜਾਈ ਦਾ ਪੱਕਾ ਬੰਦਸ਼ ਵਾਲਾ ਕੋਈ ਹੱਲ ਕੱਢਿਆ ਜਾ ਸਕੇ। ਬਿਲਾਵਲ ਹੋਣਾ ਨੇ ਆਖਿਆ ਕਿ ਗੱਲਬਾਤ ਦੇ ਵਿੱਚ ਕਸ਼ਮੀਰ ਦਾ ਮੁੱਦਾ ਸਿਰੇ ਤੋਂ ਅਸੀਂ ਸਾਹਮਣੇ ਰੱਖ ਕੇ ਇਹਦੇ ਉੱਤੇ ਕੋਈ ਗੱਲਬਾਤ ਸਿਰੇ ਚਾੜਾਂਗੇ, ਜਦਕਿ ਨਰਿੰਦਰ ਮੋਦੀ ਹੁਣੇ ਇਸ ਮਾਮਲੇ ਤੋਂ ਨੱਸ ਰਹੇ ਨੇ। ਇਸੇ ਕਰਕੇ ਉਹਨਾਂ ਦੇ ਕਿਸੇ ਪਰਿਆਲ ਲਾ ਰਹੇ ਨੇ ਔਰ ਸਿਰਫ ਇਹ ਰਾਗ ਅਲਾਪ ਰਹੇ ਨੇ ਕਿ ਜੇ ਗੱਲਬਾਤ ਹੋਏਗੀ ਤੇ ਪਾਕਿਸਤਾਨ ਦੇ ਹਿੱਸੇ 'ਚ ਆਏ ਕਸ਼ਮੀਰ ਦੇ ਉੱਤੇ ਹੋਏਗੀ। ਕਸ਼ਮੀਰ ਪਾਕਿਸਤਾਨ ਦੀ ਸ਼ਾਰਗ ਹੈ, ਜਦਕਿ ਇਹ ਮਾਮਲਾ UNO ਦੀ ਰੈਜ਼ੋਲੂਸ਼ਨ ਦੇ ਮੁਤਾਬਕ ਅੱਜ ਵੀ ਮੁਤਰਾਜ਼ਾ ਹੈ, ਯਾਨੀ ਕਸ਼ਮੀਰ ਉਹ ਖਿੱਤਾ ਹੈ ਜਿੱਥੇ ਹਜੇ ਫੈਸਲਾ ਹੋਣਾ ਬਾਕੀ ਹੈ। ਇਸ ਕਾਰਨ ਨਰਿੰਦਰ ਮੋਦੀ ਹੋਣੇ ਨੇ ਜਿਹੜੇ ਇਸ ਮੁੱਦੇ ਦੇ ਉੱਤੇ ਆਪਣੀ ਮਰਜ਼ੀ ਦੀ ਗੱਲਬਾਤ ਕਰਨਾ ਚਾਹੁੰਦੇ ਨੇ, ਜਦਕਿ ਪਾਕਿਸਤਾਨ ਚਾਹੁੰਦਾ ਆ ਕਿ ਪਰਿਆ ਦੇ ਵਿੱਚ ਇਹ ਮਾਮਲਾ ਸਿੱਧਾ ਸਾਵਾਂ ਨਿਬੇੜ ਦਿੱਤਾ ਜਾਏ ਤਾਂ ਜੇ ਆਉਣ ਵਾਲੇ ਵੇਲੇ ਦੇ ਵਿੱਚ ਦੋਵੇਂ ਮੁਲਕਾਂ 'ਚ ਅਮਨ ਰਵੇ। ਇਸ ਮੌਕੇ ਦੇ ਉੱਤੇ ਬਿਲਾਵਲ ਹੋਣਾ ਨੇ ਆਖਿਆ ਕਿ ਨਰਿੰਦਰ ਮੋਦੀ ਪਾਕਿਸਤਾਨੀ ਪਾਣੀ ਰੋਕਣ ਦੀ ਜਿਹੜੀ ਧਮਕੀ ਦੇ ਰਿਹਾ ਹੈ, ਅਸੀਂ ਉਸ ਧਮਕੀ ਨੂੰ ਸੀਰੀਅਸ ਲਿਆ ਹੈ। ਪਾਣੀ ਪਾਕਿਸਤਾਨ ਦੀ ਜ਼ਿੰਦਗੀ ਹੈ ਔਰ ਪਾਕਿਸਤਾਨ ਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਇਸ ਮਾਮਲੇ ਦੇ ਉੱਤੇ ਜਦੋਂ ਛੇੜਛਾੜ ਕੀਤੀ ਜਾਏਗੀ ਤੇ ਪਾਕਿਸਤਾਨ ਬਿਲਕੁਲ ਦੀਦ
लिहाज नहीं करेगा, पानी रोकण दे वास्ते असीं इहनूं बकायदा पाकिस्तान ते हमला समझांगे और इस हमले दा जवाब दांगे। बिलावल हुणां ने यह इंटरव्यू दिता है एक गैर मुल्की एजेंसी AFP नूं और इस न्यूज़ एजेंसी दे नाल गलबात करदिआं उन्हां ने आखिआ कि पाकिस्तान अज भी गलबात करन लई तैयार है और इहो ही डोनाल्ड ट्रंप हुणां ने आखिआ सीगा कि दोवें मुल्क गलबात दी मेज़ दे उत्ते आके अपना मसला हल करन, असीं ते तैयार हां, पर भारत और नरेंद्र मोदी इस गलबात तों भज गए ने। CTD पंजाब यानी काउंटर टैररिज्म डिपार्टमेंट पंजाब ने एक कार्रवाई करके 3 ऐसे लोगों को लैलपुर फैसलाबाद तो गिरफ्तार किया है जिन्हां उत्ते इल्जाम है कि वह पाकिस्तान दे विच भारतीय खुफिया एजेंसी रा दे करिंदे सन और ਉਹਦੇ ਨਾਲ ਕੰਮ ਕਰਦੇ ਸਨ। ਇਹਨਾਂ ਲੋਕਾਂ ਦੇ ਉੱਤੇ ਇਸ ਇਲਜ਼ਾਮ ਤੋਂ ਬਾਅਦ ਗ੍ਰਿਫਤਾਰੀ ਤੋਂ ਮਗਰੋਂ ਦੱਸਿਆ ਗਿਆ ਕਿ ਤਿੰਨੇ ਗ੍ਰਿਫਤਾਰੀਆਂ ਲੈਲਪੁਰ ਫੈਸਲਾਬਾਦ ਤੋਂ ਹੋਈਆਂ ਨੇ ਔਰ ਗ੍ਰਿਫਤਾਰ ਕੀਤੇ ਗਏ ਇਹਨਾਂ ਲੋਕਾਂ ਦੇ ਵਿੱਚ ਇੱਕ ਮੁਲਜ਼ਮ ਦਾ ਤਾਲੁਕ ਬਹਾਵਲਪੁਰ ਦੇ ਨਾਲ, ਇੱਕ ਦਾ ਮਿੰਚਨਾਬਾਦ ਦੇ ਨਾਲ ਔਰ ਅਮਜਦ ਨਾਮੀ ਬੰਦੇ ਦਾ ਪਾਕਪਤਨ ਦੇ ਨਾਲ ਦੱਸਿਆ ਗਿਆ ਹੈ। ਆਖਿਆ ਗਿਆ ਕਿ ਬਹਾਵਲ ਨਗਰ, ਬਹਾਵਲਪੁਰ ਔਰ ਮਿੰਚਨਾਬਾਦ ਦੇ ਇਹ ਜਿਹੜੇ ਲੋਕ ਨੇ ਇਹਨਾਂ ਨੇ ਈਦ ਮੌਕੇ ਉੱਤੇ ਬਹਾਵਲਪੁਰ ਸ਼ਹਿਰ, ਲਾਹੌਰ ਸ਼ਹਿਰ, ਬਹਾਵਲ ਨਗਰ ਸ਼ਹਿਰ ਔਰ ਬਾਬੇ ਫਰੀਦ ਦੀ ਧਰਤੀ ਪਾਕਪਤਨ ਦੇ ਵਿੱਚ ਧਮਾਕੇ ਕਰਨੇ ਸਨ। ਗ੍ਰਿਫਤਾਰੀ ਤੋਂ ਬਾਅਦ CTD ਦੇ ਮਹਿਕਮੇ ਵੱਲੋਂ ਇਹਨਾਂ ਕੋਲੋਂ ਬਰਾਮਦ ਹੋਇਆ ਭਾਰੀ ਅਸਲਾ, ਗੋਲਾ ਬਾरूद ਵਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਵੀ ਪਾਕਿਸਤਾਨ ਵੱਲੋਂ 34 ਐਸੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦਾ ਤਾਲੁਕ ਭਾਰਤੀ ਏਜੰਸੀਆਂ ਦੇ ਨਾਲ ਦੱਸਿਆ ਗਿਆ ਹੈ, ਜਦਕਿ ਉਸ ਤੋਂ ਬਾਅਦ ਇੱਕੋ ਦਿਨ ਹੀ ਇਹ 3 ਲੋਕ ਨੇ ਜਿਹੜੇ ਇਹਨਾਂ ਦੇ ਉੱਤੇ ਇਲਜ਼ਾਮ ਹੈ ਕਿ ਇਹਨਾਂ ਨੇ ਈਦ ਦੇ ਉੱਤੇ ਖੂਨ ਖਰਾਬੀਆਂ ਔਰ ਧਮਾਕੇ ਦੀਆਂ ਕਾਰਵਾਈਆਂ ਕਰਨੀਆਂ ਸਨ। CTD ਪੰਜਾਬ ਦੇ ਤਰਜਮਾਨ ਨੇ ਮੀਡੀਆ ਲਈ ਛੱਡੇ ਸਨਦ ਦੇ ਵਿੱਚ ਆਖਿਆ ਹੈ ਕਿ ਖੁਫੀਆ ਇਤਲਾਹ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਪਾਕਿਸਤਾਨ ਦੇ ਕਈ ਖੁਫੀਆ ਟਿਕਾਣੇ ਔਰ ਕਈ ਥਾਵਾਂ ਦੇ ਨਕਸ਼ੇ ਨੇ ਜਿਹੜੇ ਉਹ ਬਰਾਮਦ ਹੋਏ, ਜਦਕਿ ਇਹ ਲੋਕ ਬਾਰਡਰ ਕ੍ਰਾਸ ਕਰਕੇ ਭਾਰਤ ਔਰ ਅਫਗਾਨਿਸਤਾਨ ਵੀ ਗਏ ਜਿੱਥੋਂ ਇਹਨਾਂ ਨੇ ਟ੍ਰੇਨਿੰਗ ਲਈ ਹੈ ਔਰ ਇਹ ਬਾਰਡਰ ਕ੍ਰਾਸ ਕਰਕੇ ਨਜਾਇਜ਼ ਤੌਰ ਤੇ ਉਧਰ ਗਏ। ਜਦੋਂ ਇਹ ਭਾਰਤ ਦੇ ਇਲਾਕੇ ਰਾਜਸਥਾਨ ਚ ਗਏ ਤੇ ਉੱਥੇ ਜਾ ਕੇ ਇਹਨਾਂ ਬਕਾਇਦਾ ਰਾਹ ਦੇ ਏਜੰਟਾਂ ਦੇ ਨਾਲ ਮੁਲਾਕਾਤ ਵੀ ਕੀਤੀ ਔਰ ਮਾਮਲੇ ਵੀ ਤੈਅ ਕੀਤੇ। CTD ਵੱਲੋਂ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਔਰ ਸੈਨੇਟ ਦੇ ਚੇਅਰਮੈਨ ਦੀ ਤਨਖਾਹ ਦੇ ਵਿੱਚ 600% ਵਾਧਾ ਕਰ ਦਿੱਤਾ ਗਿਆ ਹੈ। ਇਸ ਬਾਰੇ ਬਕਾਇਦਾ ਇੱਕ ਕਮੇਟੀ ਹੈ ਜਿਹੜੀ ਉਹ ਬਣਾ ਦਿੱਤੀ ਗਈ ਹੈ ਜਿਹਨੇ ਨੋਟੀਫਿਕੇਸ਼ਨ ਦੇ ਵਿੱਚ ਆਖਿਆ ਕਿ ਇਹ 600% ਵਾਧਾ ਹੈ ਜਿਹੜਾ ਇਹ 1 ਜਨਵਰੀ 2025 ਤੋਂ ਦੋਵੇਂ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਮਿਲੇਗਾ ਜਾਂ ਦੋਵੇਂ ਜ਼ਿੰਮੇਦਾਰਾਂ ਨੂੰ ਮਿਲੇਗਾ। ਇਸ ਨੋਟੀਫਿਕੇਸ਼ਨ ਦੇ ਮੁਤਾਬਕ ਇਹਨਾਂ ਦੀ ਤਨਖਾਹ ਜਿਹੜੀ ਪਹਿਲਾਂ 2,05,000 ਰੁਪਈਆ ਸੀਗੀ ਉਹਨੂੰ ਹੁਣ ਵਧਾ ਕੇ 13 ਲੱਖ ਰੁਪਈਆ ਮਹੀਨਾ ਕਰ ਦਿੱਤਾ ਗਿਆ ਹੈ। ਜੀ ਹਾਂ, ਪਾਕਿਸਤਾਨੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਔਰ ਪਾਕਿਸਤਾਨੀ ਸੈਨੇਟ ਦੇ ਚੇਅਰਮੈਨ ਦੀ ਮਹੀਨਾਵਾਰ ਤਨਖਾਹ 1 ਜਨਵਰੀ 2025 ਤੋਂ 13 ਲੱਖ ਰੁਪਈਆ ਮਹੀਨਾ ਹੈ ਔਰ ਬਾਕੀ ਸਹੂਲਤਾਂ ਇਸ ਤੋਂ ਅੱਡ ਨੇ। ਯਾਦ ਰਵੇ ਕਿ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਦੌਰਾਨ ਸਪੀਕਰ ਅਯਾਜ਼ ਸਾਦਕ ਹੋਣਾ ਨੇ ਉਦੋਂ ਇੱਕ ਕਮੇਟੀ ਬਣਾਈ ਸੀ ਜਿਹਨੇ ਇਹ ਫੈਸਲਾ ਕਰਨਾ ਸੀਗਾ, ਜਦਕਿ ਇਸ ਤੋਂ ਪਹਿਲਾਂ ਉਹਨਾਂ ਨੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਜਿਨ੍ਹਾਂ ਦੀ ਪਹਿਲਾਂ ਤਨਖਾਹ 1,80,000 ਰੁਪਈਆ ਸੀਗਾ ਉਹਨੂੰ ਵਧਾ ਦਿੱਤਾ ਸੀਗਾ ਔਰ ਉਹ ਤਨਖਾਹ ਵਧਾ ਕੇ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਦੀ ਤਨਖਾਹ 5 ਲੱਖ और 19,000 रुपया महीना कर दी गई सी, जबकि उन्होंने जी रेगुलेशन भेजी गई सी ਉਹਦੀ सिफारिश की गई सी कि नैशनल असैंबली के मैंबरों की तनख्वाह 10 लाख रुपया की जाए। ਪੰਜਾਬ ਸਰਕਾਰ ਨੇ ਪੰਜਾਬ ਭਰ ਦੇ ਵਿੱਚ ਵੈਪਿੰਗ ਦੇ ਉੱਤੇ ਪਾਬੰਦੀ ਲਾ ਦਿੱਤੀ, ਯਾਨੀ ਈ-ਸਿਗਰਟ ਔਰ ਵੈਪਿੰਗ ਜਿਹੜਾ ਕਿ ਧੂਏ ਦਾ ਸਬਬ ਬਣਦਾ ਹੈ। ਪੰਜਾਬ ਸਰਕਾਰ ਵੱਲੋਂ ਇਸ ਪਾਬੰਦੀ ਤੋਂ ਬਾਅਦ ਪੁਲਿਸ ਨੇ ਸੂਬੇ ਭਰ ਦੇ ਵਿੱਚ ਦੁਕਾਨਾਂ ਦੇ ਉੱਤੇ ਛਾਪੇ ਮਾਰ ਕੇ ਇਹ ਸਾਰਾ ਮਟੀਰੀਅਲ ਔਰ ਵੈਪਿੰਗ ਸਿਗਰਟਸ ਨੇ ਜਿਹੜੇ ਇਹਨਾਂ ਨੂੰ ਕਬਜ਼ੇ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਲਹਿੰਦੇ ਪੰਜਾਬ ਦੇ ਵਿੱਚ ਲਾਹੌਰ, ਮੁਲਤਾਨ, ਫੈਸਲਾਬਾਦ, ਰਾਵਲਪਿੰਡੀ ਔਰ ਕਈ ਵੱਡੇ ਸ਼ਹਿਰ ਐਸੇ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਵੈਪਿੰਗ ਦੀਆਂ ਦੁਕਾਨਾਂ ਨੇ, ਜਿੱਥੇ ਆਮ ਲੋਕਾਂ ਨੂੰ ਵੈਪਿੰਗਸ ਯਾਨੀ ਈ-ਸਿਗਰਟਸ ਨੇ ਜਿਹੜੇ ਉਹ ਵੇਚੇ ਜਾਂਦੇ ਨੇ। ਇਸ ਕਾਰਵਾਈ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਸਾਡੇ ਕਾਗਜ਼ਾਂ ਦੇ ਵਿੱਚ ਇਹ ਕੰਮ ਜਿਹੜਾ ਇਹ ਬੱਚਿਆਂ ਨੂੰ ਹੌਲੀ ਹੌਲੀ ਸਿਗਰਟ ਵਾਲੇ ਪਾਸੇ ਲਾਉਂਦਾ ਹੈ, ਗੋ ਕਿ ਇਹਦਾ ਕੋਈ ਤਬਈ ਨੁਕਸਾਨ ਹੈ ਜਿਹੜਾ ਉਹ WHO ਯਾਨੀ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਉਹਦਾ ਨਹੀਂ ਦੱਸਿਆ ਗਿਆ, ਪਰ ਕਈ ਮੁਲਕਾਂ ਦੇ ਵਿੱਚ ਇਹਦੇ ਤੇ ਪਾਬੰਦੀ ਹੈ। ਪਾਕਿਸਤਾਨ ਦੇ ਵਿੱਚ ਫੈਡਰਲ ਸਰਕਾਰ ਵੱਲੋਂ ਇਹ ਕੰਮ ਨਹੀਂ ਕੀਤਾ ਗਿਆ, ਵਿੱਚੋਂ ਸੂਬਾ ਸਰਕਾਰ ਹੈ ਜਿਹੜੀ ਉਹਦੀ ਕਾਰਵਾਈ ਤੋਂ ਬਾਅਦ ਜਾਂ ਉਹਦੇ ਹੁਕਮ ਤੋਂ ਬਾਅਦ ਲਾਹੌਰ, ਮੁਲਤਾਨ, ਫੈਸਲਾਬਾਦ, ਰਾਵਲਪਿੰਡੀ ਔਰ ਕਈ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਛਾਪਾ ਮਾਰ ਕੇ ਮਟੀਰੀਅਲ ਕਬਜ਼ੇ 'ਚ ਲੈਣ ਦੀਆਂ ਇਤਲਾਹਾਂ ਨੇ। ਖਬਰਾਂ ਮਿਲ ਰਹੀਆਂ ਨੇ ਕਿ ਲਾਹੌਰ ਦੇ ਇਲਾਕੇ ਗੁਲਬਰਗ, ਡਿਫੈਂਸ, ਬੈਰੀਆ ਟਾਊਨ ਔਰ ਕਈ ਐਸੇ ਅਮੀਰ ਕਬੀਰ ਇਲਾਕੇ ਨੇ ਜਿਹੜੇ ਸਿਰਫ ਉਹਨਾਂ ਦੇ ਵਿੱਚ ਵੈਪਿੰਗ ਜਾਂ ਇਹ ਸਿਗਰਟ ਔਰ ਇਹਨਾਂ ਦੀਆਂ ਮਟੀਰੀਅਲ ਵੇਚਣ ਵਾਲੀਆਂ ਦੁਕਾਨਾਂ ਦੀ ਗਿਣਤੀ 5,000 ਤੋਂ ਬਹੁਤੀ ਹੈ। ਪੰਜਾਬ ਸਰਕਾਰ ਵੱਲੋਂ ਇਹਨਾਂ ਛਾਪਿਆਂ ਤੋਂ ਬਾਅਦ ਆਖਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਤੋਂ ਬਾਅਦ ਕਬਜ਼ੇ ਦੇ ਵਿੱਚ ਲਿਆ ਮਟੀਰੀਅਲ ਹੈ ਜਿਹੜਾ ਉਹਦੀ ਜਾਂਚ ਕਰਕੇ ਉਹਨੂੰ ਬਕਾਇਦਾ ਸਟੋਰ ਦਾ ਹਿੱਸਾ ਬਣਾਇਆ ਜਾਏਗਾ ਔਰ ਪਾਬੰਦੀ ਲਾਈ ਜਾਏਗੀ। ਯਾਦ ਰਵੇ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 2019 ਚ ਸ਼ੀਸ਼ਾ ਯਾਨੀ ਇਲੈਕਟ੍ਰਿਕ ਹੁੱਕਾ ਔਰ ਇਹੋ ਜਿਹੇ ਜਿਹੜੇ ਫਲੇਵਰ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਸੀਗੀ। ਭਾਰਤ ਦੇ ਵਿੱਚ 2019 ਦੇ ਵਿੱਚ ਇਹ ਪਾਬੰਦੀ ਲਾਈ ਗਈ ਸੀਗੀ, ਜਦਕਿ ਯੂਰਪ ਦੇ ਕੁਝ ਮੁਲਕ ਨੇ ਜਿਹੜੇ ਉੱਥੇ ਵੈਪਿੰਗ ਦੇ ਵਾਸਤੇ ਤੁਹਾਡੇ ਕੋਲ ਡਾਕਟਰੀ ਨੁਸਖਾ ਹੋਣਾ ਜ਼ਰੂਰੀ ਹੈ। ਪੰਜਾਬ ਸਰਕਾਰ ਦਾ ਆਖਣਾ ਹੈ ਕਿ ਇਹ ਨਸ਼ੇ ਦੀ ਹੀ ਇੱਕ ਉਹ ਸ਼ਕਲ ਹੈ ਜੋ ਹੌਲੀ ਹੌਲੀ ਜਵਾਨਾਂ ਨੂੰ ਰੀਅਲ ਨਸ਼ੇ ਵੱਲ ਲੈ ਕੇ ਜਾਂਦੀ ਹੈ, ਇਸ ਕਰਕੇ ਇਹਦੇ ਉੱਤੇ ਪਾਬੰਦੀ ਲਗਾਈ ਹੈ। ਪੰਜਾਬ ਸਰਕਾਰ ਦੇ ਇੱਕ ਤਰਜਮਾਨ ਨੇ ਨਾ ਦੱਸਣ ਦੀ ਸ਼ਰਤ ਦੇ ਉੱਤੇ ਦੱਸਿਆ ਹੈ ਕਿ ਸਾਨੂੰ ਬੜੇ ਚਿਰ ਤੋਂ ਇਹ ਸ਼ਿਕਾਇਤਾਂ ਆ ਰਹੀਆਂ ਸਨ, ਜਿਹਦੇ ਤੋਂ ਬਾਅਦ ਰੋਕ ਲਾਉਣ ਦਾ ਫੈਸਲਾ ਕੀਤਾ।
ਲਓ ਜੀ, ਅੱਜ ਲਈ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਇਜਾਜ਼ਤ ਦਿਵੋ। ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਦੱਸਦਾ ਜਾਵਾਂ ਕਿ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਤੁਸੀਂ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਵੇਖ ਵੀ ਸਕਦੇ ਜੇ, ਸੁਣ ਵੀ ਸਕਦੇ ਜੇ। ਔਰ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਨੋਟ ਕਰੋ 408 722 7698 408 7227698। ਇਸ ਕਰਕੇ ਸਾਡੇ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮ ਨੂੰ ਜੁਆਇਨ ਕਰਨਾ, ਸਬਸਕ੍ਰਾਈਬ ਕਰਨਾ ਔਰ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਅੱਜ ਲਈ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮੱਲੀ ਨੂੰ ਦੋ ਇਜਾਜ਼ਤਾਂ। ਜਾਂਦੇ ਜਾਂਦੇ ਆਪ ਸਭ ਨੂੰ ਇੱਕ ਵਾਰ ਫਿਰ ਵੱਡੀ ਈਦ ਦੀਆਂ ਵੱਡੀਆਂ ਮੁਬਾਰਕਾਂ ਔਰ ਨਾਲ ਹੀ ਰੱਬ ਰਾਖਾ।